ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸੀ ਗ੍ਰੇਡ ਮੁਲਾਜ਼ਮਾਂ ਦੀ। ਉਹਨਾਂ ਨੇ ਕਹਿੰਦੇ ਬੀ ਗ੍ਰੇਡ ਵਾਲੀਆਂ ਤਨਖਾਹਾਂ ਲੈ ਕੇ 10 ਕਰੋੜ ਰੁਪਈਆ ਨੱਪ ਲਿਆ। ਪ੍ਰਵੀਨ ਜੀ, ਇਹ ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਸਮਾਜਿਕ ਕਲਿਆਣ ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਖਬਰ ਨਿਕਲ ਕੇ ਆ ਰਹੀ ਆ ਕਿ ਤੱਥ ਸਾਹਮਣੇ ਆਏ ਨੇ। ਵਿਜੀਲੈਂਸ ਇਸ ਤੱਥਾਂ ਦੇ ਉੱਤੇ 10 ਚਿੱਠੀਆਂ ਪਾ ਚੁੱਕੀ ਆ ਹੁਣ ਤੱਕ, ਤੇ ਪਿਛਲੇ 16 ਸਾਲਾਂ ਤੋਂ ਖੇਡ ਚੱਲ ਰਹੀ ਆ। ਇਹ ਅੱਜ ਦੀ ਖੇਡ ਨਹੀਂ, ਜਾਂ ਮਤਲਬ ਇਹ ਖੇਡ ਕੈਪਟਨ ਦੇ ਰਾਜ 'ਚ ਵੀ, ਫਿਰ ਬਾਦਲਾਂ ਦੇ ਰਾਜ 'ਚ ਵੀ, ਫਿਰ ਕੈਪਟਨ ਦੇ ਰਾਜ 'ਚ ਵੀ ਇਹ ਚੱਲਦੀ ਰਹੀ। ਹੁਣ ਵਿਜੀਲੈਂਸ ਨੇ ਅਜੇ ਵੀ ਸਵੈ ਨੋਟਿਸ ਲਿਆ, ਅਜੇ ਰੁਕਿਆ ਨਹੀਂ ਹੈ ਕੰਮ। ਠੀਕ ਹੈ, ਮਤਲਬ ਇਹ ਨਹੀਂਗਾ ਕਿ ਕੋਈ ਮਾਨ ਸਰਕਾਰ ਨੇ ਆ ਕੇ ਇਹਦੇ ਪਰ ਕੋਈ ਚੈੱਕ ਪੋਸਟ ਲਾ ਲਈ, ਕੋਈ ਰੋਕ ਲਿਆ। ਅਜੇ ਵੀ ਵਿਜੀਲੈਂਸ ਦੇ ਹਵਾਲੇ ਨਾਲ ਤੱਥ ਸਾਹਮਣੇ ਆ ਰਹੇ ਨੇ ਕਿ ਵਿਜੀਲੈਂਸ 10 ਰਿਮਾਈਂਡਰ ਚਿੱਠੀਆਂ ਪਾ ਚੁੱਕਿਆ ਹੁਣ ਤੱਕ ਜੀ, ਤੇ ਪਰ ਅਫਸਰਸ਼ਾਹੀ ਚੁੱਪ ਰਹਿੰਦੀ ਆ। ਅਫਸਰਸ਼ਾਹੀ ਨੇ ਫਾਈਲ ਦਵਾਈ ਰੱਖੀ। ਹੋ ਸਕਦਾ ਉਸ ਸਮੇਂ ਦੀਆਂ ਸਰਕਾਰਾਂ ਨੂੰ ਵੀ ਇਸ ਗੱਲ ਦਾ ਇਲਮ ਨਾ ਹੋਵੇ ਜੀ, ਕਿਉਂਕਿ ਅਫਸਰਸ਼ਾਹੀ ਐਡੀ ਵੱਡੀ ਤਾਕਤ ਬਣ ਗਈ ਆ ਕਿ ਸਰਕਾਰਾਂ ਚਲਾ ਹੀ ਹੋ ਰਹੇ ਨੇ। ਤੇ ਇੱਥੇ ਗਰੁੱਪ ਸੀ ਦੇ 57 ਮੁਲਾਜ਼ਮ ਨੇ ਜਿਨ੍ਹਾਂ ਦੇ ਬਾਰੇ ਤੱਥ ਦੱਸਿਆ ਜਾ ਰਿਹਾ। ਇਹ ਤੱਥ 57 ਦਾ ਸਾਹਮਣੇ ਆਇਆ, ਹੋ ਸਕਦਾ ਇਹ ਗਿਣਤੀ ਹੋਰ ਵੱਡੀ ਹੋਵੇ, ਔਰ ਹੋ ਸਕਦਾ ਕਿ ਇਸੇ ਵਿਭਾਗ ਦੇ ਵਿੱਚ ਸੈਂਕੜੇ ਮੁਲਾਜ਼ਮ ਇਮਾਨਦਾਰ ਵੀ ਹੋਣ ਜਿਹੜੇ ਆਪਣੀ ਉਸੇ ਤਨਖਾਹ ਲੈ ਰਹੇ ਨੇ ਜਿੰਨੀ ਉਹਨਾਂ ਦੀ ਹੱਕ ਹੈ। ਪਰ ਆਹ ਗਿਣਤੀ 57 ਵਾਲੀ 570 ਵੀ ਹੋ ਸਕਦੀ ਹੈ ਔਰ 5000 ਵੀ ਹੋ ਸਕਦੀ ਹੈ ਜੀ। ਸੋ ਹੁਣ ਪੈਂਦੇ ਕਿ ਗਰੁੱਪ ਸੀ ਦੇ, ਜਾਂ ਤੁਸੀਂ ਕਹਿ ਲਓ ਗ੍ਰੇਡ ਸੀ ਵਾਲੇ 57 ਮੁਲਾਜ਼ਮ ਸਰਕਾਰੀ, ਜਿਨ੍ਹਾਂ ਦਾ ਸਿੱਧਾ ਸਮਾਜ ਕਲਿਆਣ ਤੇ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨਾਲ ਸੰਬੰਧ ਰੱਖਦਾ, 16 ਸਾਲਾਂ ਤੋਂ ਗ੍ਰੇਡ ਬੀ ਵਾਲੀ ਤਨਖਾਹ ਲੈ ਰਹੇ ਸੀ। ਉਹ ਅੱਛਾ, 10 ਕਰੋੜ ਦੀ ਹੇਰਾਫੇਰੀ ਆ। 10 ਕਰੋੜ। ਸੋ ਸਵਾਲ ਇਹ ਹੈ ਕਿ ਕੀ ਉਹ ਹੁਣ ਵਾਪਸ ਹੋਏਗੀ? ਫਾਈਨਾਂਸ ਵਿਭਾਗ ਨੇ 2008 ਤੋਂ ਹੀ ਸਵਾਲ ਉਠਾਇਆ ਸੀਗਾ ਇਹ, ਪਰ ਉਹ ਸਵਾਲ ਵੀ ਅਧਿਕਾਰੀਆਂ ਦੇ ਹਵਾਲੇ ਨਾਲ ਉੱਠਿਆ। ਵਿਜੀਲੈਂਸ ਦੀਆਂ ਜਿਹੜੀਆਂ ਚਿੱਠੀਆਂ ਜਾਂਦੀਆਂ ਨੇ ਉਹ ਵੀ ਅਧਿਕਾਰੀਆਂ ਦੇ ਹਵਾਲੇ ਨਾਲੇ ਜਾਂਦੀਆਂ ਨੇ, ਉਹ ਵੀ ਅਧਿਕਾਰੀਓ ਨੇ। ਅਧਿਕਾਰੀ ਹੀ ਇਹਨਾਂ ਫਾਈਲਾਂ ਨੂੰ ਦਬਾ ਲੈਂਦੇ ਨੇ, ਜਵਾਬ ਹੀ ਨਹੀਂ ਦਿੰਦੇ ਇਸ ਮਸਲੇ ਦਾ। ਪੰਜਾਬ ਵਿਜੀਲੈਂਸ ਬਿਊਰੋ 29 ਨਵੰਬਰ 2021 ਤੋਂ ਲੈ ਕੇ ਨਵੰਬਰ 2022 ਤੱਕ ਇਸ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ਾਂ ਦੇ ਲਈ 10 ਚਿੱਠੀਆਂ ਪਾ ਚੁੱਕਿਆ ਜੀ। ਨਵੰਬਰ 2021 ਤੋਂ ਲੈ ਕੇ ਨਵੰਬਰ 2022 ਤੱਕ, ਮਤਲਬ ਚੰਨੀ ਦੇ ਕਾਰਜਕਾਲ ਤੋਂ ਚਿੱਠੀਆਂ ਦਾ ਦੌਰ ਜਾਰੀ ਹੈ। ਤੇ ਉਸ ਹਵਾਲੇ ਨਾਲ ਤੁਸੀਂ ਹਿਸਾਬ ਲਾ ਲਓ ਕਿ ਇਸ 1 ਸਾਲ ਦੇ ਵਿੱਚ ਵੀ 10 ਚਿੱਠੀਆਂ ਪਾਈਆਂ ਗਈਆਂ ਹੋਣ ਤੇ ਵਿਭਾਗ ਵੱਲੋਂ ਕੋਈ ਜਵਾਬ ਹੀ ਨਾ ਆਵੇ। ਉਹ ਚਿੱਠੀ ਉਹ ਗੁੰਮ ਹੋ ਜਾਵੇ, ਚਿੱਠੀ ਉਹ ਲਾਪਤਾ ਹੋ ਜਾਵੇ, ਤੇ ਇਹ ਆਪਣੇ ਆਪ ਸਵਾਲ ਹੈ ਕਿ ਜਵਾਬ ਦੇਣ ਦੀ ਬਜਾਏ ਇਤਰਾਜ਼ ਵਾਲਾ ਚਿੱਠੀ ਉਹ ਗਾਇਬ ਕਰ ਦਿੱਤੀ ਜਾਵੇ। ਤੇ ਹੁਣ ਬੀਬੀ ਮੰਤਰੀ ਵੀ ਬੋਲੀ ਆ ਸਾਡੀ, ਬਲਜੀਤ ਕੌਰ, ਜਿਹੜੀ ਉਸ ਵਿਭਾਗ ਨਾਲ ਸੰਬੰਧਿਤ ਹੈ, ਤੇ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਕਿਹਾ ਕਿ ਇਸ ਮਸਲੇ ਤੇ ਬਖਸ਼ਾਂਗੇ ਨਹੀਂ, ਅਧਿਕਾਰੀਆਂ ਤੋਂ ਵਸੂਲੀ ਵੀ ਹੋਏਗੀ, ਜਾਂਚ ਪੜਤਾਲ ਵੀ ਹੋਏਗੀ, ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਪਰ ਜਾਂਚ ਇਹ ਹੈ ਕੀ ਸਿਰਫ 57 ਅਧਿਕਾਰੀਆਂ ਤੱਕ ਹੈ ਮਾਮਲਾ, ਜਾਂ ਕੀ ਇਕੱਲੇ ਇੱਕ ਵਿਭਾਗ ਤੱਕ ਹੈ ਖੇਡ, ਬਾਕੀ ਵਿਭਾਗਾਂ 'ਚ ਵੀ ਚੱਲਦੀ ਹੋਵੇ। ਸੋ ਚੈੱਕ ਕਰਨ ਦੀ ਲੋੜ ਹੈ, ਕਿਤੇ ਬੀ ਵਾਲੇ ਏ ਵਾਲਾ ਲਈ ਜਾਂਦੇ ਹੁਣ। ਸੋ ਇਹ ਐਡੀ ਵੱਡੀ ਹਿੰਮਤ। ਹੋਰ ਛੱਡੋ ਜੀ, ਇੱਕ ਹੋਰ ਪਹਿਲੂ ਸਾਹਮਣੇ ਆਇਆ ਇਸੇ ਤਰ੍ਹਾਂ ਦਾ ਕਿ ਸਾਡੇ 4 ਅਫਸਰ ਸਸਪੈਂਡ ਕਰਨੇ ਪਏ ਹਰਪਾਲ ਚੀਮਾ ਜੀ ਨੇ, ਉਹਨਾਂ ਦਾ ਵਿਭਾਗ ਹੈ। ਠੀਕ ਹੈ, ਅੱਛਾ। ਪੰਜਾਬ ਦੇ ਵਿੱਤ ਮੰਤਰਾਲੇ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਕਿ ਖਜ਼ਾਨੇ ਦੇ ਪਹਿਰੇ ਤੇ ਬਿਠਾਇਆ, ਉਹ ਮੁਲਾਜ਼ਮ ਅਜਿਹੀ ਖੇਡ ਖੇਡਦੇ ਨੇ ਕਿ 2 ਜਾਂ 3 ਛੁੱਟੀਆਂ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ 'ਚ ਪੈਸਾ ਕੱਢਦੇ ਨੇ ਖਜ਼ਾਨੇ 'ਚੋਂ ਜੀ। ਟੈਂਪਰੇਰੀ ਕਿਸੇ ਨੂੰ 2 ਜਾਂ 3 ਦਿਨਾਂ ਲਈ ਵਿਆਜ ਤੇ ਦਿੰਦੇ ਨੇ, ਤੇ 2 ਤੇ 3 ਦਿਨਾਂ ਦਾ ਵਿਆਜ ਖਾ ਲੈਂਦੇ ਨੇ, ਤੇ ਵਾਪਸ ਫਿਰ ਮਤਲਬ ਕਿ ਜਿੱਦਣ ਖਜ਼ਾਨਾ ਖੁੱਲਦਾ ਹੈ, ਛੁੱਟੀ ਦਫ਼ਤਰ ਛੁੱਟੀ ਖਤਮ ਹੁੰਦੀ ਹੈ, ਉਧਰ ਫਿਰ ਖਜ਼ਾਨੇ ਜਮ੍ਹਾਂ ਕਰਾ ਦਿੰਦੇ। ਮਤਲਬ ਇੰਨਾ ਆਸਾਨ ਬਣਾ ਲਿਆ ਜੀ। ਤੁਸੀਂ ਇਹ ਦੇਖੋ ਕਿ ਇਹ ਉਵੇਂ ਹੀ ਹੈ ਜਿਵੇਂ ਉਹ ਕਹਿੰਦੇ ਜੀ ਤੁਹਾਡੀ ਲਿਮਟ ਬਣੀ ਆ ਕਿ ਬਸ ਉਹ ਟਾਈਮ ਸਿਰ ਤੁਸੀਂ ਪੈਸੇ ਲਿਆ ਕਰੋ, ਤਾਂ ਆ ਫਿਕਸ ਸਾਲ ਦੇ ਇੰਨੇ ਕੇ ਚਾਰਜ ਨੇ। ਸੋ ਕੀ ਉਹ ਜਿਹਾ ਕੋਈ ਖੇੜੇ ਚੱਲਦਾ ਕਿ ਛੁੱਟੀ ਵਾਲੇ ਦਿਨ ਪੈਸਾ ਕੱਢ ਲਿਆ ਜਾਂਦਾ, ਤੇ ਜਿੱਦਣ ਦਫ਼ਤਰ ਖੁੱਲਣੇ ਉਦੋਂ ਫਿਰ ਪੈਸਾ ਜਮ੍ਹਾਂ ਕਰਾਤਾ ਜਾਂਦਾ। ਇਸ ਖੇਡ ਦੇ ਵਿੱਚ ਕਰਦੇ 4 ਮੁਲਾਜ਼ਮ ਫੜੇ ਗਏ ਨੇ। ਕਹਿੰਦੇ 4 ਮੁਲਾਜ਼ਮ ਹਰਪਾਲ ਚੀਮਾ ਕਹਿੰਦੀ ਸਸਪੈਂਡ ਕਰਤੇ। 86 ਲੱਖ ਤੋਂ ਜ਼ਿਆਦਾ ਦਾ ਇਹ ਲੈਣ ਦੇਣ ਸ਼ੱਕੀ ਪਾਇਆ ਗਿਆ। ਅੱਛਾ, 86 ਲੱਖ ਰੁਪਏ ਦਾ। 2 ਮਤਲਬ ਇਹਦੇ ਵਿੱਚ ਇੱਕ ਸੁਪਰਡੈਂਟ ਹੈ, 2 ਸੀਨੀਅਰ ਸਹਾਇਕ ਸੁਪਰਡੈਂਟ ਨੇ, ਇੱਕ ਜੂਨੀਅਰ ਸੁਪਰਡੈਂਟ ਹੈ। ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਹੋਈ ਹੈ। 4 ਨੂੰ ਫਿਲਹਾਲ ਵਿੱਤ ਮੰਤਰੀ ਹਰਪਾਲ ਚੀਮਾ ਜੀ
ਦੇ ਅਧੀਨ ਚੱਲਣ ਵਾਲੇ ਵਿਭਾਗ ਵੱਲੋਂ ਸਸਪੈਂਡ ਕੀਤਾ ਗਿਆ। ਸੋ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਖੇਡ ਕਿੱਡਾ ਬੜਾ ਚੱਲਦਾ। ਤਨਖਾਹਾਂ ਜਿਹੜੇ ਕੰਮ ਲਈ ਮਿਲਦੀਆਂ ਨੇ ਉਹ ਕੰਮ ਪੂਰਾ ਕਰਦੇ ਨੇ ਜਾਂ ਨਹੀਂ, ਪਰ ਉਹ ਤੋਂ ਉੱਪਰ ਵਾਲੇ ਗ੍ਰੇਡ ਦੀ ਤਨਖਾਹ ਚਾਹੀਦੀ ਹੈ। ਤੇ ਸਰਕਾਰੀ ਪੈਸੇ ਨੂੰ ਅਸੀਂ ਵਿਆਜ ਤੇ ਦੇ ਕੇ ਉਹਦੇ ਇਸ ਦਾ ਵਿਆਜ ਵੀ ਖਾਵਾਂਗੇ। ਆਪਣੇ ਤਾਂ ਵਿਆਜੂ ਪੈਸਾ ਖਾਣਾ ਵੈਸੇ ਹੀ ਇਹ ਮਤਲਬ ਪਾਪ ਕਮਾਉਣ ਬਰਾਬਰ ਸਮਝਿਆ ਜਾਂਦਾ। ਸੋ ਇੱਥੇ ਆ ਸਥਿਤੀ ਦੇਖ ਲਓ ਕਿ ਮੁਲਾਜ਼ਮ ਜਿਹੜੇ ਚੰਗੀਆਂ ਤਨਖਾਹਾਂ ਤੇ ਲੱਗੇ ਨੇ, ਚੰਗੇ ਅਹੁਦਿਆਂ ਤੇ ਬੈਠੇ ਨੇ, ਉਹਨਾਂ ਦੀ ਭੁੱਖ ਕਿਸੇ ਵੀ ਤਰੀਕੇ ਨਾਲ ਨਹੀਂ ਪੂਰੀ ਹੁੰਦੀ। ਚਾਹੇ ਉਹ ਰਿਸ਼ਵਤ ਨਾਲ ਵਸੂਲ ਲੈਣ, ਚਾਹੇ ਲੋਕਾਂ ਦਾ ਪੈਸਾ ਹੀ ਕਰਜ਼ੇ ਤੇ ਦੇ ਕੇ ਲੈ ਲੈਣ, ਚਾਹੇ ਤਨਖਾਹਾਂ ਆਪਣੇ ਆਪੇ ਵਧਾ ਕੇ ਦੂਏ ਗ੍ਰੇਡ ਦੀਆਂ ਤਨਖਾਹ ਲੈ ਲੈਣ। ਸੋ ਕਿਸੇ ਪਾਸੇ 10 ਕਰੋੜ ਦਾ ਮਸਲਾ, ਕਿਸੇ ਪਾਸੇ 84 ਲੱਖ ਦਾ ਮਸਲਾ, ਕਿਸੇ ਪਾਸੇ ਕਰਜ਼ੇ ਦਾ ਮਸਲਾ ਜੀ 2 ਸਾਲਾਂ 'ਚ ਜਾਇਦਾਦ। ਸੋ ਮਤਲਬ ਹੋ ਕੀ ਰਿਹਾ ਪੰਜਾਬ 'ਚ ਸਮਝ ਨਹੀਂ ਆ ਰਿਹਾ। ਜੀ ਜੀ ਜੀ, ਬੜੇ ਜੁਗਾੜੀ ਅਫਸਰ ਆ ਜਿਹੜੇ ਸ਼ਰਮਾ ਜੀ ਇਸ ਤਰ੍ਹਾਂ 3-3 4-4 ਦਿਨਾਂ ਦਾ ਵਿਆਜ ਖਾਈ ਜਾਂਦੇ ਆ। ਤੇ ਜੇ ਕਿਤੇ ਇਹਨਾਂ ਦਾ ਮਹੀਨੇ 'ਚ ਇੱਕ ਦਾ ਵੀ ਲੱਗਦਾ ਹੋਇਆ ਤੇ ਤਾਂ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ 12 ਚੌਕ 48 50 ਦਿਨ ਦਾ ਖਜ਼ਾਨਾ ਪੰਜਾਬ ਦਾ ਤੇ ਰਕਮ ਦਾ ਵਿਆਜ ਬਿਲਕੁਲ ਅਫਸਰ ਖਾਈ ਜਾਂਦੇ।